ਜੰਗ ਹਮੇਸ਼ਾ ਚੱਲਦੀ ਰਹਿੰਦੀ ਹੈ। ਇਸ ਦੇ ਰੂਪ ਅਤੇ ਧਿਰਾਂ ਬਦਲਦੀਆਂ ਰਹਿੰਦੀਆਂ ਹਨ। ਜੰਗ ਧਰਤੀ ਤੋਂ ਅਸਮਾਨ 'ਤੇ ਪਹੁੰਚੀ ਅਤੇ ਹੁਣ ਅਸਮਾਨ ਤੋਂ ਪੁਲਾੜ 'ਤੇ ਜਾ ਪਹੁੰਚੀ ਹੈ। ਦੁਨੀਆ ਦੇ ਵੱਡੇ ਦੇਸ਼ ਵੱਡੇ ਸਰਮਾਏ ਨਾਲ ਬਣਾਏ ਰਸਾਇਣਕ ਅਤੇ ਪੁਲਾੜੀ ਹਥਿਆਰ ਵਰਤ ਰਹੇ ਹਨ। ਅਜਿਹੇ ਦੌਰ ਵਿੱਚ ਰਾਜ ਤੋਂ ਵਾਂਝੀਆਂ ਕੌਮਾਂ ਲਈ ਆਪਣੇ ਬਚਾਅ ਦੇ ਸਾਧਨ ਹੋਰ ਸੁੰਗੜ ਗਏ ਹਨ। ਭਾਰਤੀ ਖਿੱਤੇ ਦੇ ਸਿੱਖ ਲੰਬੇ ਸਮੇਂ ਤੋਂ ਆਪਣੇ ਸਿਆਸੀ ਹੱਕਾਂ ਲਈ ਭਾਰਤ ਸਰਕਾਰ ਖਿਲਾਫ ਸੰਘਰਸ਼ ਕਰ ਰਹੇ ਹਨ। ਇਹ ਸੰਘਰਸ਼ ਜ਼ਿਆਦਾਤਰ ਲੋਕਤਾਂਤਰਿਕ ਵਸੀਲਿਆਂ ਨਾਲ ਹੀ ਲੜਿਆ ਜਾ ਰਿਹਾ ਹੈ, ਪਰ ਜਦੋਂ ਕਦੇ ਸਟੇਟ ਹਮਲਾਵਰ ਹੁੰਦੀ ਹੈ ਤਾਂ ਸਿੱਖ ਆਪਣੀਆਂ ਰਵਾਇਤਾਂ ਮੁਤਾਬਕ ਹਥਿਆਰਬੰਦ ਐਕਸ਼ਨ ਵੀ ਕਰਦੇ ਰਹਿੰਦੇ ਹਨ। ਇਸ ਦਹਾਕਿਆਂ ਤੋਂ ਚੱਲੀ ਆ ਰਹੀ ਜੱਦੋ-ਜਹਿਦ ਵਿੱਚ ਵੀ ਵੱਡੇ ਬਦਲਾਅ ਆਏ ਹਨ। ਭਾਰਤ ਵਿੱਚ ਸਿੱਖ ਸੰਘਰਸ਼ 'ਤੇ ਇੱਕ ਵੱਡੇ ਹਮਲੇ ਸੰਬੰਧੀ ਵਿਸ਼ਵ ਦੇ ਵੱਡੇ ਖਬਰੀ ਅਦਾਰੇ BBC 'ਤੇ ਇੱਕ ਅਹਿਮ ਖਬਰ ਛਪੀ ਹੈ। ਸ਼ਰੂਤੀ ਮੈਨਨ ਅਤੇ ਫਲੋਰਾ ਕਾਰਮਾਈਕੇਲ ਵੱਲੋਂ ਲਿਖੀ ਖਬਰ ਵਿੱਚ ਪ੍ਰਮਾਣ ਦਿੱਤੇ ਗਏ ਹਨ ਕਿ ਸਿੱਖਾਂ ਦਾ ਅਕਸ ਖਰਾਬ ਕਰਨ ਲਈ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਫੇਕ ਅਕਾਊਂਟ ਸਰਗਰਮ ਹਨ। ਇਹ ਫੇਕ ਅਕਾਊਂਟ ਇੱਕ ਹੀ ਪੈਟਰਨ 'ਤੇ ਕੰਮ ਕਰਦੇ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹਨਾਂ ਦਾ ਸੰਚਾਲਨ ਕਿਸੇ ਇੱਕ ਨੀਤੀ ਤਹਿਤ ਕੀਤਾ ਜਾ ਰਿਹਾ ਹੈ। ਇਸ ਖਬਰ ਦਾ ਆਧਾਰ ਸੈਂਟਰ ਫਾਰ ਇਨਫੋਰਮੇਸ਼ਨ ਰੈਸਿਲੀਐਂਸ ਅਦਾਰੇ ਵੱਲੋਂ ਛਾਪੀ ਬੈਂਜਾਮਿਨ ਸਟ੍ਰੀਕ ਨਾਂ ਦੇ ਲੇਖਕ ਦੀ ਰਿਪੋਰਟ ਨੂੰ ਬਣਾਇਆ ਗਿਆ ਹੈ। ਲੇਖਕ ਨੇ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਅਜਿਹੇ 80 ਅਕਾਊਂਟਸ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੀ ਪਛਾਣ ਫੇਕ ਹੈ। ਇਹਨਾਂ ਫੇਕ ਅਕਾਊਂਟਸ ਤੋਂ ਹਿੰਦੂ ਰਾਸ਼ਟਰਵਾਦ ਅਤੇ ਭਾਰਤ ਸਰਕਾਰ ਪੱਖੀ ਨੈਰੇਟਿਵ ਨੂੰ ਪ੍ਰਚਾਰਿਆ ਜਾਂਦਾ ਹੈ, ਜਦਕਿ ਸਿੱਖ ਆਜ਼ਾਦੀ ਸੰਘਰਸ਼, ਮਨੁੱਖੀ ਹੱਕਾਂ ਅਤੇ ਸਿੱਖ ਅਕਸ ਬਾਰੇ ਗੁੰਮਰਾਹਕੁਨ ਪ੍ਰਚਾਰ ਕੀਤਾ ਜਾਂਦਾ ਹੈ। ਅਹਿਮ ਗੱਲ ਇਹ ਹੈ ਕਿ ਇਹਨਾਂ ਨਕਲੀ ਸੋਸ਼ਲ ਮੀਡੀਆ ਖਾਤਿਆਂ ਦੇ ਸਾਰੇ ਨਾਂ ਸਿੱਖਾਂ ਵਾਲੇ ਹਨ ਅਤੇ ਇਹਨਾਂ 'ਤੇ ਪ੍ਰੋਫਾਈਲ ਫੋਟੋਆਂ ਲਈ ਪੰਜਾਬ ਦੇ ਫਿਲਮੀ ਸਿਤਾਰਿਆਂ ਜਾਂ ਕਲਾਕਾਰਾਂ ਦੀਆਂ ਤਸਵੀਰਾਂ ਨੂੰ ਵਰਤਿਆ ਗਿਆ ਹੈ। ਇਹਨਾਂ ਖਾਤਿਆਂ ਤੋਂ ਕਿਸਾਨ ਸੰਘਰਸ਼ ਵਿਰੋਧੀ ਵਿਚਾਰ ਸਿਰਜਣ ਲਈ ਪ੍ਰਚਾਰ ਕੀਤਾ ਗਿਆ। ਇਹ ਖਾਤੇ ਫੇਕ ਅਕਾਊਂਟ ਹਨ, ਜਦਕਿ ਇਹਨਾਂ ਖਾਤਿਆਂ ਦੁਆਰਾ ਪੋਸਟ ਕੀਤੀ ਸਮੱਗਰੀ ਨੂੰ ਭਾਰਤ ਸਰਕਾਰ ਅਤੇ ਹਿੰਦੂ ਰਾਸ਼ਟਰਵਾਦ ਪੱਖੀ ਵੈਰੀਫਾਈਡ ਖਾਤਿਆਂ ਅਤੇ ਖਬਰੀ ਅਦਾਰਿਆਂ ਵੱਲੋਂ ਅੱਗੇ ਸਾਂਝਾ ਕੀਤਾ ਜਾਂਦਾ ਹੈ ਅਤੇ ਫੈਲਾਇਆ ਜਾਂਦਾ ਹੈ। BBC ਨਾਲ ਹੀ ਗੱਲ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਖਾਤੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਹੀ ਕੰਮ ਕਰਦੇ ਹਨ।